अस्सलाम वालेकुम नाज़रीन, मैं ਤੁਹਾਡਾ ਆਪਣੇ ਇਮਰਾਨ ਸਾਵੰਤ ਤੇ ਪੰਜਾਬੀ ਵਲੋਗ ਲੈ ਕੇ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਤੇ ਜਿਸ ਤਰ੍ਹਾਂ ਕਿ ਸਾਰੇ ਸੱਜਣ ਮਿੱਤਰ ਜਾਣਦੇ ਨੇ, ਹਰ ਦਫਾ ਮੈਨੂੰ ਇਹ ਗੱਲ ਦੱਸਣੀ ਪੈਂਦੀ ਹੈ ਕਿ ਅਸੀਂ ਪੰਜਾਬੀ ਅਦਬ ਦੇ ਵਿੱਚ ਜਿਹੜੇ ਸ਼ਾਇਰ ਅਦੀਬ ਲੋਕ ਕੰਮ ਕਰ ਰਹੇ ਨੇ, ਅਸੀਂ ਇਹਨਾਂ ਦੀ ਹਯਾਤੀ ਦੇ ਉੱਪਰ ਝਾਤ ਪਾਉਂਦੇ ਆ ਤੇ ਗੱਲਬਾਤ ਵੀ ਕਰਦੇ ਆ ਤੇ ਜੋ ਵੀ ਉਹਨਾਂ ਦਾ ਜ਼ਿੰਦਗੀ ਦਾ ਵਤੀਰਾ ਹੁੰਦਾ ਹੈ ਉਹਦੇ ਹਵਾਲੇ ਦੇ ਨਾਲ, ਜਾਂ ਜ਼ਿੰਦਗੀ ਦੇ ਵਿੱਚ ਜੋ ਵੀ ਉਹਨਾਂ ਨੇ ਕੀਤਾ ਵਾ ਜਾਂ ਪੰਜਾਬੀ ਅਦਬ ਦੇ ਵਧਾ ਲਈ ਜੋ ਵੀ ਕੰਮ ਕੀਤੇ ਹੁੰਦੇ ਨੇ, ਅਸੀਂ ਉਹ ਆਪਣੇ ਨਾਜ਼ਰੀਨ ਦੇ ਸਾਹਮਣੇ ਲੈ ਕੇ ਆਈਦੇ ਨੇ ਤੇ ਤੁਹਾਡੇ ਨਾਲ ਬੈਠ ਕੇ ਉਹ ਗੱਲਾਂ ਸਾਂਝੀਆਂ ਕਰ ਲਈਆਂ ਨੇ। ਤੇ ਅੱਜ ਦੇ ਦੌਰ ਦੇ ਵਿੱਚ ਜਿਹੜਾ ਵੇਲਾ ਜਾ ਰਿਹਾ ਹੈ, ਕਰਪਸ਼ਨ ਨਾਲ ਭਰਿਆ ਹੋਇਆ ਵੇਲਾ, ਤੁਸੀਂ ਵੀ ਦੇਖਦੇ ਹੋ, ਤੁਸੀਂ ਵੀ ਆਲੇ ਦੁਆਲੇ ਖਬਰਾਂ ਸੁਣਦੇ ਰਹਿੰਦੇ ਹੋ ਤੇ ਇਹਨਾਂ ਬੇਹਿੱਸੀ ਦਾ ਦੌਰ ਹੈ। ਕੋਈ ਕਿਸੇ ਦੀ ਕੋਈ ਪਰਵਾਹ ਨਹੀਂ ਕਰਦਾ, ਕਿਸੇ ਨੂੰ ਕੋਈ ਗਰਜ਼ ਨਹੀਂ ਹੈਗੀ, ਕੋਈ ਜਿਉਂਦਾ ਪਿਆ ਹੈ, ਕੋਈ ਮਰਦਾ ਪਿਆ ਹੈ, ਸਭ ਆਪਣੀ ਆਪਣੀ ਲਾਈਫ ਇੱਕ ਗੁਜ਼ਾਰ ਰਹੇ ਨੇ। ਤੇ ਇਸ ਬੇਹਿੱਸੀ ਦੇ ਦੌਰ ਦੇ ਵਿੱਚ ਤੁਸੀਂ ਆਪਣੇ ਲਈ ਟਾਈਮ ਕੱਢ ਲੈਂਦੇ ਹੋ, ਬੜੀ ਗੱਲ ਹੈਗੀ ਹੈ। ਬੜੀ ਆਪਣੀਆਂ ਸੋਚਾਂ ਨੂੰ ਜ਼ਰਾ ਥੋੜੀ ਜਿਹੀ ਵੰਡ ਪਾ ਦਿੰਦੇ ਹੋ ਵੇਲੇ ਦੇ ਵਿੱਚੋਂ ਕੱਢ ਕੇ, ਜਿਸ ਤਰ੍ਹਾਂ ਦੀਆਂ ਇਸ ਟਾਈਮ ਹਾਲਾਤ ਚੱਲ ਰਹੇ ਨੇ ਨਾ, ਇਹਨਾਂ ਦੇ ਵਿੱਚੋਂ ਤੁਸੀਂ ਆਪਣੀਆਂ ਸੋਚਾਂ ਨੂੰ ਇੱਕ ਡਿਫਰੈਂਟ ਰੰਗ ਦਿੰਦੇ ਹੋ। ਆਪਣੀਆਂ ਸੋਚਾਂ ਨੂੰ ਇੱਕ ਰੰਗ ਦੇ ਕੇ, ਖਿਆਲਾਂ ਨੂੰ ਇੱਕ ਬੁੰਤਰ ਦਿੰਦੇ ਆ, ਲਫ਼ਜ਼ਾਂ ਦੇ ਨਾਲ ਦੇ ਕੇ ਉਹ ਸ਼ੇਰ ਰਾਹੀਂ ਲੋਕਾਂ ਦੇ ਸਾਹਮਣੇ ਉਹ ਖਿਆਲ ਪੇਸ਼ ਕਰਦੇ ਆ। ਇਹ ਵੀ ਬੜੀ ਵੱਡੀ ਗੱਲ ਹੁੰਦੀ ਹੈ। ਤੇ ਅੱਜ ਦੇ ਦੌਰ ਦੇ ਵਿੱਚ ਖਾਸ ਦੇ ਤੌਰ ਤੇ ਇਹ ਕਿ ਭੁੱਖ ਨੰਗ ਇਹ ਸਾਰੀਆਂ ਚੀਜ਼ਾਂ ਤੇ ਪਹਿਲੇ ਵੇਲੇ ਤੋਂ ਬੰਦੇ ਦੇ ਨਾਲ ਰਹੀਆਂ ਨੇ ਤੇ ਕਦੀ ਕਿਸੇ ਨੇ ਆਪਣੇ ਸਿਰ ਤੇ ਸਵਾਰ ਕਰ ਲਈਆਂ, ਕਿਸੇ ਨੇ ਜਿਹੜਾ ਨੇ ਉਹਨੂੰ ਉਸੇ ਤਰੀਕੇ ਨਾਲ ਜ਼ਿੰਦਗੀ ਗੁਜ਼ਾਰ ਦਿੱਤੀ ਕਿ ਕੋਈ ਨਹੀਂ, ਚਾਰ ਦਿਹਾੜੇ ਆਏ ਆ, ਇਸੇ ਤਰ੍ਹਾਂ ਜ਼ਿੰਦਗੀ ਕੱਢ ਕੇ ਟੁਰ ਜਾਣਾ ਇਸ ਦੁਨੀਆ ਤੋਂ। ਤੇ ਅੱਜ ਮੈਂ ਜਿਸ ਸ਼ਾਇਰ ਅਦੀਬ ਦੀ ਗੱਲ ਕਰਨ ਜਾ ਰਿਹਾ ਵਾਂ, ਉਸ ਬੰਦੇ ਨੇ ਭੁੱਖ ਨੂੰ ਵੀ ਬੜੀ ਕਰੀਬ ਤੋਂ ਬਹੁਤ ਨੇੜੇ ਹੋ ਕੇ ਵੇਖਿਆ ਵਾ। ਇੱਕ ਮਜ਼ਦੂਰ ਤਬਕੇ ਦੇ ਨਾਲ ਤਲਕ ਰੱਖਣ ਵਾਲਾ ਬੰਦਾ, ਜਿਹਨੇ ਕਿ ਆਪਣੇ ਘਰ ਨੂੰ ਵੀ ਚਲਾਇਆ ਨਾਲ ਤੇ ਆਪਣੀ ਖੇਤੀਬਾੜੀ ਵੀ ਕੀਤੀ, ਭਾਈ ਬੀਜੀ ਦਾ ਕੰਮ ਵੀ ਕੀਤਾ ਤੇ ਨਾਲ ਉਹਨੇ ਸ਼ੇਰਾਂ ਲਈ ਵੀ ਟਾਈਮ ਕੱਢਿਆ। ਇਹ ਵੀ ਬੜੀ ਵੱਡੀ ਗੱਲ ਹੈ ਕਿ ਅੱਜ ਦੇ ਦੌਰ ਦੇ ਵਿੱਚ ਤੁਸੀਂ ਸਾਰੀਆਂ ਚੀਜ਼ਾਂ ਨੂੰ ਨਾਲ ਲੈ ਕੇ ਚੱਲਦੇ ਹੋ, ਫਿਰ ਸ਼ੇਰ ਲਈ ਵੀ ਟਾਈਮ ਕੱਢਣਾ, ਸ਼ੇਰ ਕਹਿਣਾ, ਉਸਤਾਦਾਂ ਕੋਲੋਂ ਸਲਾਹ ਲੈਣੀ, ਉਹਨਾਂ ਕੋਲੋਂ ਟਾਈਮ ਲੈਣਾ, ਉਹਨਾਂ ਨੂੰ ਟਾਈਮ ਦੇਣਾ, ਇਹ ਕੋਈ ਸੌਖੀ ਗੱਲ ਨਹੀਂ ਹੁੰਦੀ। ਸ਼ੇਰ ਸੁਣਨ ਵਾਲਾ, ਸ਼ੇਰ ਪੜ੍ਹਨ ਵਾਲਾ ਜਿਹੜਾ ਹੁੰਦਾ ਹੈ, ਉਹਦੇ ਲਈ ਤੇ ਇੰਝ ਹੀ ਹੈ ਕਿ ਦੋ ਸਤਰਾਂ ਨੇ, ਦੋ ਲੈਣਾ ਵੱਜੀਆਂ ਹੋਈਆਂ ਨੇ, ਉਹ ਪੜ੍ਹੀਆਂ, ਪੜ੍ਹ ਕੇ ਤੇ ਰੱਬ ਦੇ ਹਵਾਲੇ, ਠੀਕ ਹੈ। ਪਰ ਜਿਸ ਸ਼ਾਇਰ ਨੇ ਕਿਹਾ ਵਾ, ਉਹਨੂੰ ਪਤਾ ਵਾ ਜਾਂ ਰੱਬ ਦੀ ਜ਼ਾਤ ਨੂੰ ਪਤਾ ਵਾ ਕਿ ਉਸ ਖਿਆਲ ਨੂੰ ਕਿੱਦਾਂ ਲਫ਼ਜ਼ਾਂ ਦੀ ਬੁੰਤਰ ਦੇ ਵਿੱਚ ਲਿਆ ਕੇ ਉਹਨੂੰ ਆਪਣੇ ਸੁਣਨ ਵਾਲਿਆਂ ਦੀ ਤੇ ਪੜ੍ਹਨ ਵਾਲਿਆਂ ਦੀ ਝੋਲੀ ਵਿੱਚ ਪਾ ਦਿੰਦਾ ਹੈ ਕਿ ਐਲੋ ਜੀ ਪੜ੍ਹ ਲਓ। ਪਰ ਉਹ ਜਿਹੜੀ ਉਹ ਕੈਫੀਅਤ ਦੇ ਵਿੱਚੋਂ ਗੁਜ਼ਰਦਾ ਹੈ, ਕਿਉਂਕਿ ਸ਼ਾਇਰੀ ਜਿਹੜੀ ਹੈ ਕੈਫੀਅਤ ਦਾ ਨਾਮ ਹੈ, ਮੈਂ ਤੇ ਇਹ ਸਮਝਦਾ ਤੇ ਬਲਕਿ ਤੁਸੀਂ ਵੀ ਚੰਗੀ ਤਰ੍ਹਾਂ ਸਮਝਦੇ ਹੋਵੋਗੇ, ਮੈਨੂੰ ਕੋਈ ਦਲੀਲਾਂ ਦੇਣ ਦੀ ਲੋੜ ਨਹੀਂ ਹੈਗੀ। ਤੇ ਅੱਜ ਮੈਂ ਜੀ ਸ਼ਾਇਰ ਅਦੀਬ ਦੀ ਗੱਲ ਕਰਨ ਜਾ ਰਿਹਾ ਵਾਂ, ਉਹਦਾ ਤਲਕ ਮੋੜ ਖੁੰਡਾ ਇਲਾਕੇ ਦੇ ਨਾਲ ਹੈ, ਉਸ ਧਰਤੀ ਦਾ ਰਹਿਣ ਵਾਲਾ ਹੈ ਤੇ ਉਸ ਬੰਦੇ ਨੇ ਆਪਣੇ ਸੂਫੀਆ ਕਰਾਮ ਦੀ ਜ਼ੁਬਾਨ ਦੇ ਉੱਤੇ, ਉਸ ਲੀਹ ਦੇ ਉੱਤੇ ਟੁਰਦਿਆਂ ਹੋਇਆਂ ਜਿਸ ਤਰੀਕੇ ਨਾਲ ਜਿੱਦਾਂ ਸੋਹਣਾ ਅਦਬ ਲਿਖਿਆ ਹੈ, ਉਹਦਾ ਨਤਾਰਾ ਤੁਸੀਂ ਇਹ ਪ੍ਰੋਗਰਾਮ ਦੇਖਣ ਤੋਂ ਬਾਅਦ ਕਰਨਾ ਹੈ, ਕਿਉਂਕਿ ਮੈਂ ਉਹਦਾ ਕਲਾਮ ਵੀ ਤੁਹਾਡੇ ਸਮਾਤਾਂ ਦੀ ਨਜ਼ਰ ਕਰਾਂਗਾ ਤੇ ਉਹਦੇ ਬਾਰੇ ਗੱਲਬਾਤ ਵੀ ਨਾਲ ਕਰਦਾ ਰਵਾਂਗਾ। ਇਸ ਸ਼ਾਇਰ ਦਾ ਨਾਮ ਹੈ ਇਮਰਾਨ ਸਹਿਰ, ਇਹਦਾ ਤਲਕ ਹੈ ਮੋੜ ਖੁੰਡਾ ਦੀ ਧਰਤੀ ਦੇ ਨਾਲ। ਇਸ ਬੰਦੇ ਨੇ ਪਿਛਲੇ ਦਿਹਾੜ ਦੇ ਵਿੱਚ ਜਿਹੜੀ ਕਿੰਨੀ ਖੂਬਸੂਰਤ ਕਿਤਾਬ ਸਾਡੀਆਂ ਨਜ਼ਰਾਂ ਨੂੰ ਦਿੱਤੀ ਹੈ, ਸਾਡੀਆਂ ਸਮਾਤਾਂ ਨੂੰ ਦਿੱਤੀ ਹੈ ਤੇ ਮੈਂ ਸਮਝਦਾ ਹਾਂ ਕਿ ਪੰਜਾਬੀ ਅਦਬ ਦੇ ਵਿੱਚ ਬਹੁਤ ਵੱਡਾ ਇੱਕ ਵਾਧਾ ਹੈ। ਇਹ ਵਾਧਾ ਕੀਤਾ ਹੈ ਔਰ ਬੜਾ ਜੀਦਾਰ, ਬੜਾ ਪਿਆਰ ਵਾਲਾ ਜੀ ਹੈ। ਤੇ ਮੈਂ ਦੱਸਦਾ ਜਾਵਾਂ ਕਿ ਇਹਦੀ ਕਿਤਾਬ ਜਿਹੜੀ ਪਿਛਲੇ ਦਿਹਾੜੇ ਮੇਰੇ ਹੱਥੀ ਲੱਗੀ, ਮੈਨੂੰ ਬੜਾ ਮਜ਼ਾ ਆਇਆ ਪੜ੍ਹ ਕੇ, ਚੁੱਪ ਤੇ ਮੈਂ। ਅੱਜ ਕੱਲ੍ਹ ਉਹਦੀਆਂ ਤਕਰੀਬਾਂ ਹੋ ਰਹੀਆਂ ਨੇ ਪੂਰੇ ਪੰਜਾਬ ਦੇ ਵਿੱਚ। ਤੁਸੀਂ ਕਿਤਾਬ ਦੇ ਨਾਮ ਤੋਂ ਹੀ ਹਿਸਾਬ ਲਗਾ ਲਓ ਕਿ ਇਮਰਾਨ ਸਹਿਰ ਦੇ ਅੰਦਰੂਨੀ ਕੈਫੀਅਤ ਕੈਸੀ ਹੋਣੀ ਆ, ਉਹਦੇ ਸ਼ੇਰਾਂ ਦੀ ਕੈਫੀਅਤ ਕੈਸੀ ਹੋਣੀ ਹੈ, ਉਹਦੇ ਖਿਆਲਾਂ ਦੀ ਕੈਫੀਅਤ ਕੈਸੀ ਹੋਣੀ ਹੈ, ਜਿਹੜਾ ਕਹਿ ਰਿਹਾ ਕਿ ਚੁੱਪ ਤੇ ਮੈਂ। ਤੇ ਜਦੋਂ ਕਿਸੇ ਨੂੰ ਚੁੱਪ ਲੱਗ ਜਾਂਦੀ ਹੈ ਨਾ, ਤਾਂ ਬੰਦਾ ਚੁੱਪ ਹੋਣ ਤੋਂ ਬਾਅਦ ਇੱਕ ਨੁਕਰੇ ਲੱਗ ਕੇ ਬਹਿ ਜਾਂਦਾ ਹੈ ਤੇ ਜਦੋਂ ਉਹਨੂੰ ਚੁੱਪ ਲੱਗਦੀ ਹੈ ਤੇ ਉਹ ਦੁਨੀਆਦਾਰੀ ਦੇ ਕੰਮਾਂ ਕਾਰਾਂ ਤੋਂ, ਦੁਨੀਆਦਾਰੀ ਤੋਂ ਬਿਲਕੁਲ ਦੂਰ ਹੋ ਜਾਂਦਾ ਹੈ। ਤੇ ਮੈਂ ਸਮਝਦਾ ਜਿਹਨੂੰ ਚੁੱਪ ਲੱਗਦੀ ਹੈ ਉਹ ਬੰਦਾ ਸਾਧੂ ਹੋ ਜਾਂਦਾ ਹੈ, ਉਹਨੂੰ ਦੁਨੀਆ ਦੇ ਨਾਲ ਕੋਈ ਤਾਲੁਕਦਾਰੀ ਨਹੀਂ ਰਹਿੰਦੀ। ਉਹ ਕਹਿੰਦਾ ਕਿ ਠੀਕ ਹੈ, ਦੁਨੀਆ ਜਿੰਦ ਚੱਲਦੀ ਪਈ ਹੈ, ਚੱਲਣ ਦਿਓ, ਮੈਂ ਤੇ ਆਪਣੀ ਇੱਕ ਮਸਤੀ ਦੇ ਵਿੱਚ ਜਿਹੜਾ ਵਾ ਨਾ ਝੁੰਮਰ ਪਾ ਰਿਹਾ ਵਾਂ, ਆਪਣੀ ਮਸਤੀ ਦੇ ਵਿੱਚ, ਆਪਣੇ ਖਿਆਲਾਂ ਦੇ ਵਿੱਚ ਜਿਹੜੀ ਆਪਣੀ ਦੁਨੀਆ ਆਬਾਦ ਕਰਕੇ ਬੈਠਾ ਹੋਇਆ। ਤੇ ਇਮਰਾਨ ਸਹਿਰ ਵੀ ਇਸੇ ਹੀ ਇੱਕ ਲੀਹ ਦਾ ਬੰਦਾ ਹੈ। ਇਹਨਾਂ ਨੇ ਆਪਣੀ ਕਿਤਾਬ ਦਾ ਜਿਹੜਾ ਚੜਾਵਾ ਹੈ ਆਪਣੀ ਮਾਂ ਦੇ ਨਾਮ ਕੀਤਾ ਹੈ, ਕਿਉਂਕਿ ਮਾਂ ਹਾਏ ਹਾਏ ਹਾਏ। ਮੈਂ ਜਿਸ ਵੇਲੇ ਚੜਾਵਾ ਪੜ੍ਹ ਰਿਹਾ ਸੀ ਨਾ ਕਿਤਾਬ ਦਾ, ਯਕੀਨ ਕਰੋ ਕਿ ਮੈਨੂੰ ਇਹਦੀ ਇਹ ਗੱਲ ਏਡੀ ਸੋਹਣੀ ਲੱਗੀ ਕਿ ਇਹਨੇ ਆਪਣਾ ਇੰਤਸਾਬ ਜਿਹੜਾ ਹੈ ਉਹ ਮਾਂ ਦੇ ਨਾਮੇ ਕੀਤਾ ਹੈ। ਔਰ ਇਹਦੇ ਵਿੱਚ ਉਹਨੇ ਗੱਲਬਾਤ ਆਪਣੀ ਜਿਹੜੀ ਕੀਤੀ, ਉਹਦੇ ਵਿੱਚ ਇਹ ਵੀ ਦੱਸਿਆ ਕਿ ਮੇਰਾ ਉਸਤਾਦ ਮੇਰੀ ਮਾਂ ਹੈ। ਮੈਂ ਜਦੋਂ ਵੀ ਕਦੀ ਕਿਤੇ ਕੋਈ ਸ਼ੇਰ ਲਿਖਣਾ, ਤਾਜ਼ਾ ਨਵਾਂ ਸ਼ੇਰ ਕਹਿਣਾ, ਤੇ ਪਹਿਲਾਂ ਆਪਣੀ ਮਾਂ ਨੂੰ ਸੁਣਾਉਣਾ ਤੇ ਮਾਂ ਨੇ ਉਹਦੀ ਸਲਾਹ ਵੀ ਕਰਨੀ।
ਔਰ ਬੜੀ ਗੱਲ ਹੈ ਘਰ ਦੇ ਵਿੱਚ ਇੱਕ ਸ਼ੇਰ ਨੂੰ ਸਮਝਣ ਵਾਲਾ ਬੰਦਾ ਵੀ ਹੋਵੇ ਤੇ ਉਹ ਤੁਹਾਨੂੰ ਇੰਨਾ ਦਾਤ ਦੇਵੇ, ਤੁਹਾਡੀ ਸਲਾਹ ਕਰੇ, ਬੜੀ ਗੱਲ ਹੈ। ਤੇ ਮੇਰੀ ਦੁਆ ਹੈ ਕਿ ਰੱਬ ਸੋਨਾ ਇਹਨਾਂ ਦੀ ਵਾਲਦਾ ਨੂੰ ਹਮੇਸ਼ਾ ਸਲਾਮਤ ਰੱਖਣ, ਹਯਾਤੀ ਦੇਣ। ਤੇ ਉਸ ਤੋਂ ਬਾਅਦ ਅਸੀਂ ਇਹਨਾਂ ਦੀ ਸ਼ਾਇਰੀ ਦੇ ਉੱਪਰ ਗੱਲਬਾਤ ਕਰਦੇ ਹਾਂ ਕਿ ਸੱਜਣਾ ਮਿੱਤਰਾਂ ਨੇ ਵੀ ਬੜੀਆਂ ਸੋਹਣੀਆਂ ਗੱਲਾਂ ਕੀਤੀਆਂ ਨੇ, ਆਪਣਾ ਇਜ਼ਹਾਰ ਕੀਤਾ ਇਹਨਾਂ ਦੇ ਬਾਰੇ। ਇਹਨਾਂ ਨੂੰ ਇੱਕ ਉਦਮੀ ਸ਼ਾਇਰ ਕਿਹਾ ਹੈ ਤੇ ਉਦਮੀ ਮੈਂ ਵੀ ਕਹਾਂਗਾ। ਉਹਦੀ ਵਜ੍ਹਾ ਹੈ ਕਿ ਆ ਜਿਹੜਾ ਅੱਜ ਦਾ ਦੌਰ ਜਾ ਰਿਹਾ, ਇਸ ਦੌਰ ਦੇ ਵਿੱਚ ਰਹਿ ਕੇ ਨਾਲ ਮਜ਼ਦੂਰੀ ਵੀ ਕਰਨੀ, ਬਾਈ ਬੀਜੀ ਵੀ ਕਰਨੀ, ਆਪਣਾ ਘਰ-ਬਾਰ ਵੀ ਦੇਖਣਾ, ਖੇਤੀਬਾੜੀ ਵੀ ਵੇਖਣੀ, ਫਿਰ ਉਸ ਤੋਂ ਬਾਅਦ ਆਪਣੇ ਸ਼ੇਰ ਲਈ ਟਾਈਮ ਕੱਢਣਾ। ਇਹ ਕੋਈ ਆਮ ਬੰਦੇ ਦੀ ਗੱਲ ਨਹੀਂ ਹੁੰਦੀ, ਇਹ ਉਦਮੀ ਬੰਦੇ ਦਾ ਹੀ ਕੰਮ ਹੁੰਦਾ ਹੈ, ਠੀਕ ਹੈ ਨਾ। ਤੇ ਇਸ ਕਿਤਾਬ ਦੇ ਵਿੱਚ ਬੜਾ ਸੋਹਣਾ ਕਲਾਮ ਹੈ, ਤੁਹਾਡੀਆਂ ਸਮਾਤਾਂ ਦੀ ਨਜ਼ਰ ਕਰਾਂਗਾ। ਤੇ ਦੂਸਰੀ ਚੀਜ਼, ਗਜ਼ਲ ਦੇ ਨਾਲ ਇਹਨਾਂ ਨੇ ਜਿਹੜਾ ਆਪਣੀ ਕਿਤਾਬ ਦੇ ਐਂਡ ਦੇ ਉੱਪਰ ਬੋਲੀਆਂ ਸ਼ਾਮਲ ਕੀਤੀਆਂ ਨੇ। ਵਾਹ ਤੋਬਾ। ਮੈਂ ਜਿਸ ਤਰ੍ਹਾਂ ਪਹਿਲੇ ਵੀ ਪ੍ਰੋਗਰਾਮ 'ਚ ਗੱਲ ਕੀਤੀ ਸੀ ਕਿ ਸਾਡੇ ਪੰਜਾਬ ਦੀਆਂ ਕੁਝ ਸਿਨਫਾਂ ਨੇ, ਚੁਮਿਸਰਾ, ਦੋੜਾ, ਨਾਦ, ਬੋਲੀਆਂ, ਢੋਲੇ, ਟੱਪੇ, ਮਾਈਆ, ਇਹ ਜਿਹੜੇ ਨੇ ਬੋਲੀਆਂ ਵੀ ਘਟਦੀਆਂ ਜਾ ਰਹੀਆਂ ਨੇ, ਮਾਈਆ ਵੀ ਘਟਦਾ ਜਾ ਰਿਹਾ, ਟੱਪੇ ਵੀ ਘਟਦੇ ਜਾ ਰਹੇ ਨੇ। ਉਹਦੀ ਵਜ੍ਹਾ ਹੈ ਕਿ ਅਸੀਂ ਹੁਣ ਜ਼ਰਾ ਮੰਮੀ ਡੈਡੀ ਜਿਹੇ ਹੁੰਦੇ ਜਾ ਰਹੇ ਹਾਂ, ਆਪਣੀ ਰਹਿਤਲ ਤੋਂ ਦੂਰ ਹੁੰਦੇ ਜਾ ਰਹੇ ਹਾਂ। ਪਰ ਜਿਹੜੇ ਲੋਕ ਜੁੜੇ ਹੋਏ ਨੇ ਉਹ ਅੱਜ ਵੀ ਬੋਲੀਆਂ ਉਸੇ ਤਰ੍ਹਾਂ ਹੀ ਕਹਿ ਰਹੇ ਨੇ, ਟੱਪੇ ਵੀ ਕਹਿ ਰਹੇ ਨੇ, ਮਾਈਆ ਵੀ ਲਿਖ ਰਹੇ ਨੇ, ਮਾਈਆ ਗਾ ਵੀ ਰਹੇ ਨੇ। ਤੇ ਅਸੀਂ ਅੱਜ ਗੱਲ ਕਰਦੇ ਹਾਂ ਇਮਰਾਨ ਸਹਿਰ ਦੀ ਸ਼ਾਇਰੀ ਤੋਂ। ਤੇ ਇਹ ਜਿਹੜੀ ਗਜ਼ਲ ਹੈ ਮੈਨੂੰ ਬੜੀ ਪਿਆਰੀ ਲੱਗਦੀ ਹੈ ਤੇ ਕਿਉਂ ਨਾ ਅਸੀਂ ਸਟਾਰਟ ਹੀ ਇੱਥੋਂ ਕਰੀਏ ਕਿ ਛਿੜ ਪੇ ਦਿਲ ਦੇ ਤਾਰ ਤੇ ਮੌਸਮ ਬਦਲੇਗਾ, ਛਿੜ ਪੇ ਦਿਲ ਦੇ ਤਾਰ ਤੇ ਮੌਸਮ ਬਦਲੇਗਾ, ਮਿਲ ਪਏ ਵਿਛੜੇ ਯਾਰ ਤੇ ਮੌਸਮ ਬਦਲੇਗਾ, ਤੇ ਰੋਗੀ ਇਹ ਤੇ ਕੱਲਾ ਬਹਿ ਕੇ ਰੋਵੇਗਾ, ਹੋਇਆ ਜੇ ਫਨਕਾਰ ਤੇ ਮੌਸਮ ਬਦਲੇਗਾ। ਵਾਹ 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 ਵਾਹ, ਹੋਇਆ ਜੇ ਫਨਕਾਰ ਤੇ ਮੌਸਮ ਬਦਲੇਗਾ। ਨਾਜ਼ਰੀਨ, ਇਹ ਜਿਹੜਾ ਕਾਫੀ ਹੈ ਨਾ, ਕਿਰਦਾਰ ਹੈ, ਫਨਕਾਰ ਹੈ, ਯਾਰ ਹੈ, ਇਹ ਪਿਆਰ ਹੈ, ਇਹ ਕਾਫੀਏ ਦੇ ਉੱਤੇ ਏਡੀ ਜ਼ਬਰਦਸਤ ਗਜ਼ਲ ਕਹੀ ਜਾਂਦੀ ਹੈ ਨਾ। ਮੈਂ ਬਹੁਤ ਸਾਰੇ ਦੋਸਤਾਂ ਨੂੰ ਪੜ੍ਹਿਆ ਹੈ, ਜਿਸ ਤਰ੍ਹਾਂ ਕਿ ਬਾਬਾ ਅਬਦੁਲਸਤਾਰ ਸ਼ਾਹ ਸਾਹਿਬ ਨੇ ਵੀ ਇਸ ਕਾਫੀਏ ਉੱਤੇ ਬੜੀ ਗਜ਼ਲ ਕਹੀ ਹੈ, ਫਿਰ ਰਊਫ ਸ਼ੇਖ ਸਾਹਿਬ ਨੇ ਵੀ ਇਸ ਕਾਫੀਏ ਤੇ ਬੜੀ ਸੋਹਣੀ ਕੰਮ ਕੀਤਾ ਹੈ, ਬੜੀ ਸੋਹਣੀ ਗਜ਼ਲਾਂ ਕਹੀਆਂ ਨੇ। ਫਿਰ ਇਸ ਤੋਂ ਇਲਾਵਾ ਯੂਨਸ ਆਖਰ ਸਾਹਿਬ ਨੇ ਵੀ ਇੱਥੇ ਬੜਾ ਕੰਮ ਕੀਤਾ ਇਸ ਕਾਫੀਏ ਦੇ ਉੱਪਰ। ਆਪਣੇ ਅਗਰ ਪੰਜਾਬ ਦੀ ਧਰਤੀ ਵੱਲ ਧਿਆਨ ਪਾਉਂਦੇ ਆ ਤੇ ਮਹਿਬੂਬ ਸਰਮਦ ਸਾਹਿਬ ਨੇ, ਉਹ ਵੀ ਬੜੀ ਅੱਛੀ ਗਜ਼ਲ ਕਹਿੰਦੇ ਨੇ। ਇਸ ਉਹਨਾਂ ਤਕਰੀਬਨ 3-4 ਕਿਤਾਬਾਂ ਦੇ ਵਿੱਚ ਉਹਨਾਂ ਨੇ ਇਹ ਕਾਫੀਆ ਬਹੁਤ ਵਰਤਿਆ ਹੈ, ਬਹੁਤ ਸੋਹਣਾ ਉਹਨਾਂ ਨੇ ਇੱਥੇ ਕੰਮ ਕੀਤਾ ਹੈ। ਉਮਰ ਹਯਾਤ ਕੈਫੀ ਸਾਹਿਬ ਹੋ ਗਏ, ਇਸ ਤੋਂ ਇਲਾਵਾ ਜਮਾਲ ਸ਼ਾਹ ਸਾਹਿਬ ਹੋ ਗਏ, ਬਲਕਿ ਮੈਂ ਵੀ ਇਸੇ ਜੁਰਮ ਦੇ ਵਿੱਚ ਸ਼ਾਮਲ ਹੁੰਦਾ ਹਾਂ ਕਿ ਮੈਂ ਵੀ ਇਸ ਕਾਫੀਏ ਨੂੰ ਬੜਾ ਵਰਤਿਆ ਵਾ। ਉਹਦੀ ਵਜ੍ਹਾ ਕਿ ਇਹਦੇ ਨਾਲ ਤੁਸੀਂ ਰਦੀਫ ਇਸ ਵੇਲੇ ਇਸਤੇਮਾਲ ਕਰਦੇ ਹੋ ਨਾ, ਜਿਸ ਤਰ੍ਹਾਂ ਇਮਰਾਨ ਸਹਿਰ ਨੇ ਮੌਸਮ ਬਦਲੇਗਾ ਰਦੀਫ ਇਸਤੇਮਾਲ ਕੀਤੀ ਹੈ, ਤੇ ਉਹ ਕਾਫੀਏ ਦੇ ਨਾਲ ਉਸ ਰਦੀਫ ਦੀ ਬੁਨਕਰ ਜਿਹੜੀ ਹੈ ਆਟੋਮੈਟਿਕਲੀ ਖਿਆਲ ਜਿਹੜੇ ਨੇ ਨਾ ਆਮਦ ਹੋਣੀ ਸ਼ੁਰੂ ਹੋ ਜਾਂਦੀ ਹੈ ਕਿ ਅੱਲਾ ਵੀ ਸ਼ੇਰ ਲਿਖ ਲੈ, ਤੇ ਲਫ਼ਜ਼ ਤੇ ਆਪ ਆ ਕੇ ਖਲੋ ਜਾਂਦੇ ਨੇ ਕਿ ਅੱਲਾ ਵੀ ਮੈਨੂੰ ਹੁਣ ਖਿਆਲਾਂ ਵਿੱਚ, ਸ਼ੇਰਾਂ ਵਿੱਚ ਢਾਲ ਕੇ ਤੁਸੀਂ ਜਿਹੜਾ ਨਾ ਆਪਣੀ ਗਜ਼ਲ ਪੂਰੀ ਕਰ ਲਵੋ। ਤੇ ਹਿੰਮਤ ਅੱਗੇ ਹੋਣੀ ਕੁਝ ਨਹੀਂ ਕਰ ਸਕਦੀ, ਜੇ ਕੀਤਾ ਇਤਬਾਰ ਤੇ ਮੌਸਮ ਬਦਲੇਗਾ, ਜੇ ਕੀਤਾ ਇਤਬਾਰ ਤੇ ਮੌਸਮ ਬਦਲੇਗਾ, ਤੇ ਕੱਲਾ ਵਾਂ ਤਾਂ ਸੂਰਜ ਸਿਰ ਤੇ ਆਇਆ ਏ, ਕੱਲਾ ਵਾਂ ਤਾਂ ਸੂਰਜ ਸਿਰ ਤੇ ਆਇਆ ਏ, ਆ ਜਾਵਨ ਜੇ ਯਾਰ ਤੇ ਮੌਸਮ ਬਦਲੇਗਾ। ਵਾਹ 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 ਵਾਹ, ਆ ਜਾਵਨ ਜੇ ਯਾਰ ਤੇ ਮੌਸਮ ਬਦਲੇਗਾ। ਨਾਜ਼ਰੀਨ, ਇਹਦੇ ਨਾਲ ਹੀ ਅਸੀਂ ਜਿਹੜੀਆਂ ਨੇ ਨਾ ਹੋਰ ਵੀ ਕੁਝ ਗਜ਼ਲਾਂ ਨੇ ਇਹਨਾਂ ਦੀਆਂ ਮਾਸ਼ਾਅੱਲਾ, ਤੇ ਉਹ ਵੀ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਦੇ ਜਾਂਦੇ ਹਾਂ। ਬਹੁਤ ਸੋਹਣੇ ਖਿਆਲਾਂ ਨੂੰ ਇਹਨਾਂ ਨੇ ਆਪਣੇ ਲਫ਼ਜ਼ਾਂ ਵਿੱਚ ਬੁਣਿਆ ਹੈ ਤੇ ਏਡੀਆਂ ਜ਼ਬਰਦਸਤ ਗਜ਼ਲਾਂ। ਮੈਂ ਤੇ ਪਹਿਲੇ ਸਫੇ ਤੋਂ ਹੀ ਜਿਹੜਾ ਨਾ ਸਟਾਰਟ ਕੀਤਾ ਜਿਸ ਵੇਲੇ, ਤੇ ਮੈਨੂੰ ਸਮਝ ਨਹੀਂ ਸੀ ਆ ਰਹੀ ਕਿ ਮੈਂ ਕਿਹੜੀ ਗਜ਼ਲ ਛੱਡਾਂ ਤੇ ਕਿਹੜੀ ਗਜ਼ਲ ਪੜਾਂ। ਇੱਕ ਹੋਰ ਚੀਜ਼ ਦੱਸਦਾ ਜਾਵਾਂ ਕਿ ਛੋਟੀ ਬੈਰ ਦੇ ਵਿੱਚ ਇਹਨਾਂ ਨੇ ਬੜਾ ਸੋਹਣਾ ਕੰਮ ਕੀਤਾ ਹੈ, ਔਰ ਇਹ ਆਪਣੇ ਉਸਤਾਦ ਦੀ ਲੀਹ ਤੇ ਚੱਲਦਿਆਂ ਹੋਏ ਇਹਨਾਂ ਨੇ ਸਾਬਤ ਕਰ ਦਿੱਤਾ ਹੈ ਕਿ ਵਾਕਈ ਮੈਂ ਤਯਮੁਲ ਕਲੀਮ ਦੇ ਸ਼ਾਗਿਰਦ ਹਾਂ, ਕਿਉਂਕਿ ਇਹਨਾਂ ਨੇ ਆਪਣੇ ਇਜ਼ਹਾਰ ਕੀਤਾ ਹੈ ਕਿ ਮੇਰੇ ਉਸਤਾਦ ਨੇ ਤਯਮੁਲ ਕਲੀਮ ਸਾਹਿਬ। ਤੇ ਤਯਮੁਲ ਕਲੀਮ ਸਾਹਿਬ ਨੇ ਵੀ ਛੋਟੀ ਬੈਰ ਜਿਹੜੀ ਹੈ ਖਾਸ ਤੌਰ ਤੇ 3.5 ਫੇਲੂਨ ਦੇ ਵਿੱਚ ਵੀ ਇਹਨਾਂ ਨੇ ਢੇਰ ਗਜ਼ਲ ਕਹੀ ਹੈ, 4 ਫੇਲੂਨ ਦੇ ਵਿੱਚ ਵੀ ਕੰਮ ਕੀਤਾ ਹੈ। ਇਸੇ ਤਰ੍ਹਾਂ ਹੀ ਇਮਰਾਨ ਸਹਿਰ ਨੇ ਵੀ 3.5 ਦੇ ਵਿੱਚ, 4 ਫੇਲੂਨ ਦੇ ਵਿੱਚ ਬੜੀ ਅੱਛੀ ਗਜ਼ਲ ਕਹੀ ਹੈ। ਤੇ ਇਹ ਉਹ ਤੁਹਾਡੀ ਨਜ਼ਰ ਕਰਦੇ ਹਾਂ ਕਿ ਜਿੰਨਾ ਚਿਰ ਆਦਮ ਜਿੰਦਾ ਹੈ, ਜਿੰਨਾ ਚਿਰ ਆਦਮ ਜਿੰਦਾ ਏ, ਮਿੱਟੀਏ ਤੇਰਾ ਚਮ ਜਿੰਦਾ ਏ, ਜਿੰਨਾ ਚਿਰ ਆਦਮ ਜਿੰਦਾ ਏ, ਮਿੱਟੀਏ ਤੇਰਾ ਚਮ ਜਿੰਦਾ ਏ। ਵਾਹ 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 ਵਾਹ, ਰਦੀਫ ਸੋਹਣੀ ਵਰਤੀ ਹੈ।
ਉਸ ਦਾ ਜਗ ਤੋਂ ਨਾ ਨਹੀਂ ਮਰਦਾ ਜਿਸ ਦਾ ਜਗ ਤੇ ਕੰਮ ਜੀਂਦਾ ਹੈ। ਵਾਹ ਵਾਹ, ਬਹੁਤ ਵੱਡੀ ਗੱਲ ਹੈ, ਬਹੁਤ ਵਧੀਆ ਇਹਨਾਂ ਨੇ ਗੱਲ ਕੀਤੀ ਹੈ ਕਿ ਵਾਕਈ ਮੈਂ ਜਿਸ ਤਰ੍ਹਾਂ ਪਹਿਲੀ ਵੀ ਗੱਲ ਕੀਤੀ ਸੀ ਕਿ ਅਹਿਮਦ ਸਾਹਿਬ ਕਹਿੰਦੇ ਹੁੰਦੇ ਸੀਗੇ, ਅਹਿਮਦ ਖਾਬਰ ਸਾਹਿਬ, ਕਿ ਸਾਵਨ ਬੰਦੇ ਦਾ ਕੰਮ ਬੰਦੇ ਨੂੰ ਜਿਉਂਦਾ ਰੱਖਦਾ ਹੈ। ਇਹ ਵੱਡੇ ਵੱਡੇ ਮੁਸ਼ਾਇਰੇ ਪੜਨ ਦੇ ਨਾਲ ਬੰਦਾ ਕਦੀ ਵੱਡਾ ਨਹੀਂ ਬਣਦਾ। ਤੇ ਔਰ ਵਾਕਈ ਤੁਹਾਡਾ ਕੋਈ ਵੀ ਕੰਮ ਹੈ, ਕਿਸੇ ਵੀ ਤੁਸੀਂ ਫੀਲਡ ਦੇ ਵਿੱਚ ਤੁਸੀਂ ਆਪਣਾ ਕੰਮ ਕੀਤਾ ਹੋਵੇ ਨਾ, ਉਹ ਕੰਮ ਤੁਹਾਡਾ ਜਿਹੜਾ ਨਾ ਤੁਹਾਨੂੰ ਜਿਉਂਦਿਆਂ ਰੱਖਦਾ ਹੈ। ਤੇ ਬੜੀ ਵਧੀਆ ਗੱਲ ਕੀਤੀ ਹੈ। ਇਹ ਗੱਲ ਵੀ ਬੜੀ ਪਿਆਰੀ ਹੈ ਕਿ ਸੱਚਾ ਸੂਲੀ ਉੱਤੇ ਸੀ, ਸੱਚਾ ਸੂਲੀ ਉੱਤੇ ਸੀ, ਵੇਲਾ ਸੂਲੀ ਉੱਤੇ ਸੀ, ਸੱਚਾ ਸੂਲੀ ਉੱਤੇ ਸੀ, ਵੇਲਾ ਸੂਲੀ ਉੱਤੇ ਸੀ, ਤੇ ਤੇਰੇ ਮੁਖ ਤੇ ਮਿਸਰਾ ਨਹੀਂ, ਮਿਸਰਾ ਸੂਲੀ ਉੱਤੇ ਸੀ। ਵਾਹ ਵਾਹ ਵਾਹ, ਤੇਰੇ ਮੁਖ ਤੇ ਮਿਸਰਾ ਨਹੀਂ, ਮਿਸਰਾ ਸੂਲੀ ਉੱਤੇ ਸੀ, ਤੇ ਮੈਂ ਟੁਰਿਆ ਜਿਸ ਰਸਤੇ ਤੇ ਮੁੱਕ ਦਾ ਸੂਲੀ ਉੱਤੇ ਸੀ। ਵਾਹ 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 ਵਾਹ, ਮੈਂ ਟੁਰਿਆ ਜਿਸ ਰਸਤੇ ਤੇ ਮੁੱਕ ਦਾ ਸੂਲੀ ਉੱਤੇ ਸੀ, ਝੂਠਾ ਤਾਂ ਤੇ ਚੜਿਆ ਨਹੀਂ, ਝੂਠਾ ਤਾਂ ਤੇ ਚੜਿਆ ਨਹੀਂ, ਸ਼ੀਸ਼ਾ ਸੂਲੀ ਉੱਤੇ ਸੀ। ਵਾਹ, ਸ਼ੀਸ਼ਾ ਸੂਲੀ ਉੱਤੇ ਸੀ। ਇਸੇ ਤਰ੍ਹਾਂ ਦੀਆਂ ਹੋਰ ਵੀ ਢੇਰ ਸਾਰੀਆਂ ਗਜ਼ਲਾਂ ਨੇ, ਤੇ ਮੈਂ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰਦਾ ਜਾਵਾਂ ਕਿ ਅੰਦਰੋਂ ਅੰਦਰੀ ਚੀਕ ਰਿਹਾ ਵਾਂ, ਤਾਈਓ ਅੱਖਰ ਲੀਕ ਰਿਹਾ ਵਾਂ, ਅੰਦਰੋਂ ਅੰਦਰੀ ਚੀਕ ਰਿਹਾ ਵਾਂ, ਤਾਈਓ ਅੱਖਰ ਲੀਕ ਰਿਹਾ ਵਾਂ, ਜਿੰਨਾ ਚਿਰ ਸਾਂ ਬੁਰਿਆਂ ਦੇ ਨਾਲ ਉਹਨਾਂ ਚਿਰ ਹੀ ਠੀਕ ਰਿਹਾ ਵਾਂ, ਜਿੰਨਾ ਚਿਰ ਸਾਂ ਬੁਰਿਆਂ ਦੇ ਨਾਲ ਉਹਨਾਂ ਚਿਰ ਹੀ ਠੀਕ ਰਿਹਾ ਵਾਂ, ਤੇਰੀ ਅੱਖ ਸ਼ਰਾਬਾਂ ਵਰਗੀ ਤਾਈਓ ਲਾਂਦਾ ਢੀਕ ਰਿਹਾ ਵਾਂ, ਤੇਰੀ ਅੱਖ ਸ਼ਰਾਬਾਂ ਵਰਗੀ ਤਾਈਓ ਲਾਂਦਾ ਢੀਕ ਰਿਹਾ ਵਾਂ। ਨਾਜ਼ਰੀਨ, ਇਸ ਤਰ੍ਹਾਂ ਦੀ ਢੇਰ ਗਜ਼ਲਾਂ ਨੇ ਇਸ ਕਿਤਾਬ ਦੇ ਵਿੱਚ, ਤੇ ਮੈਂ ਨਹੀਂ ਚਾਹੁੰਦਾ ਕਿ ਮੈਂ ਸਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਾਂ। ਤੁਸੀਂ ਇਸ ਕਿਤਾਬ ਨੂੰ ਪੜ੍ਹੋ, ਕਿਤਾਬ ਕੇ ਮੈਂ ਤੇ ਇਹੀ ਕਹੂੰਗਾ ਕਿ ਸਾਨੂੰ ਇੱਕ ਰੀਤ ਪਾਣੀ ਚਾਹੀਦੀ ਹੈ, ਖਾਸ ਤੌਰ ਤੇ ਸ਼ਾਇਰ ਅਦੀਬ ਦੋਸਤਾਂ ਨੂੰ। ਅਸੀਂ ਉਹ ਗਿੱਜੇ ਹੋਏ ਆ ਗਿਫਟ ਲੈਣੀਆਂ ਕਿਤਾਬਾਂ, ਕਿ ਸਾਨੂੰ ਕੋਈ ਗਿਫਟ ਹੀ ਕਰ ਦੇਵੇ ਤੇ ਚੰਗੀ ਗੱਲ ਹੈ, ਅਸੀਂ ਆਪ ਨਹੀਂ ਲੈਣੀ। ਦੇਖੋ, ਅਗਰ ਅਸੀਂ ਲੋਕਾਂ ਨੂੰ ਇਹ ਆਦਤ ਪਾਣੀ ਹੈ ਨਾ, ਉਸ ਤੋਂ ਪਹਿਲੇ ਆਪਣੇ ਆਪ ਨੂੰ ਆਦਤ ਪਾਣੀ ਪੈਣੀ ਹੈ ਕਿ ਅਸੀਂ ਕਿਤਾਬਾਂ ਨੂੰ ਖਰੀਦੀਏ ਇੱਕ ਦੂਜੇ ਦੇ ਕੋਲੋਂ, ਤਾਂ ਕਿ ਅਸੀਂ ਇੱਕ ਦੂਜੇ ਦਾ ਆਸਰਾ ਵੀ ਬਣੀਏ, ਤੇ ਇਹ ਆਦਤ ਵੀ ਲੋਕਾਂ ਵਿੱਚ ਪਵੇ। ਕਿਤਾਬ ਨੂੰ ਖਰੀਦੋ, ਖਰੀਦਣ ਤੋਂ ਬਾਅਦ ਇਸ ਕਿਤਾਬ ਨੂੰ ਪੜ੍ਹੋ, ਤੇ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹਨਾਂ ਦਾ ਕਲਾਮ ਜਿਹੜਾ ਹੈ ਬਹੁਤ ਵਧੀਆ ਕਲਾਮ ਹੈ, ਪਸੰਦ ਆਏਗਾ। ਕਿ ਰੋਇਆ ਵਾਂ ਇਨਕਾਰੀ ਕੋਈ ਨਹੀਂ, ਰੋਇਆ ਵਾਂ ਇਨਕਾਰੀ ਕੋਈ ਨਹੀਂ, ਦੋਖੇ ਭਾ ਫਨਕਾਰੀ ਕੋਈ ਨਹੀਂ, ਰੋਇਆ ਵਾਂ ਇਨਕਾਰੀ ਕੋਈ ਨਹੀਂ, ਦੋਖੇ ਭਾ ਫਨਕਾਰੀ ਕੋਈ ਨਹੀਂ, ਤੇ ਸਾਹ ਸਾਹ ਮਰਨਾ ਵਾ ਇਹ ਸੱਚੇ, ਸਾਹ ਸਾਹ ਮਰਨਾ ਵਾ ਇਹ ਸੱਚੇ, ਪਰ ਮੈਂ ਸੱਦਰ ਮਾਰੀ ਕੋਈ ਨਹੀਂ, पर मैं सदर मारी कोई नहीं। वाह यार इमरान सहल जिंदा रहे, सलामत रहे यार। बहुत ही खूबसूरत कलाम है तेरा। रब सोना तेनू भैड़ियां नज़रां तो बचावे जिहड़ियां कि साडे मुआशरे विच आम पाईयां जांदियां ने, ठीक है ना। क्योंकि जिस वेले कोई बहुत सोहना कोई सोहनी गल कर देवे या सोहना कलाम लिख लवे ते माशाअल्लाह साडे कुछ ऐसे सज्जन मित्र भी है ने जिहड़े कि उन्हां नूं हलाशेरी देण दे बजाए ना लत्तां खिच्चणियां शुरू कर दिंदे ने, उन्हां बारे प्रोपोगंडा करना शुरू कर दिंदे ने कि जी आ ते ओ समझ रहे मेरी गल जिहड़ी मैं कहना चाह रहा। ते बाकी अल्लाह उन्हां नूं भी सलामत रखे, क्योंकि जी इदां दे लोग मुआशरे विच ना होण ते बंदे नूं फिर अपनी होण दा पता ही नहीं चलदा कि मैं भी हैगा वां। इदां दे लोग तुहानूं एहसास दवांदे हो तू हैगा अल्लाह दे बंदे। पर इमरान सहर तू सलामत रह यार, बहुत सोहना तेरा कलाम है। ते मैं हुण नाज़रीन दे नाल उन्हां दीयां जिहड़ियां बोलियां ने ना वो भी साझीਆਂ करदा जावां। इत्थे जुस्सियां ते खल नहीं रहिंदी, तू लीड़ियां दी गल करना है। इत्थे जुस्सियां ते खल नहीं रहिंदी, तू लीड़ियां दी गल करना है। ते धीयां वढ के पैली विच नप्पियां ते पुत्तरां दे हिस्से वध गए। हाय 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 हाय, ਇਹ ਬਹੁਤ ਵੱਡਾ ਆਲਮੀ ਹੈ कि ਅਸੀਂ ਧੀਆਂ ਨੂੰ ਆਪਣਾ ਹਿੱਸਾ ਦੇਣ ਤੋਂ ਇੰਨਾ ਕੁ ਭਾਗੀ ਹੁੰਨੇ ਆ। ਜਿਸ ਤਰ੍ਹਾਂ ਕਿ ਮੈਂ ਪਿਛਲੇ ਪ੍ਰੋਗਰਾਮ 'ਚ ਗੱਲ ਕੀਤੀ ਸੀ ਕਿ ਪਿਛਲੇ ਦਿਨਾਂ ਦੇ ਵਿੱਚ ਇੱਕ ਪਿਓ ਪੁੱਤਰ ਨੇ ਰਲ ਕੇ ਆਪਣੀ ਧੀ ਨੂੰ ਮਾਰ ਦਿੱਤਾ ਤਾਂ ਕਿ ਵੀ ਮੈਨੂੰ ਤੇ ਇਹੀ ਖਿਆਲ ਲੱਗਿਆ ਕਿ ਵੀ ਉਹ ਇਸੇ ਲਈ ਮਾਰਿਆ ਗਿਆ ਕਿ ਉਹਨੂੰ ਕਿਧਰੇ ਹਿੱਸਾ ਨਾ ਦੇਣਾ ਪੈ ਜਾਵੇ। ਤੇ ਇਹ ਸਾਡੇ ਮੁਆਸ਼ਰੇ 'ਚ ਬਹੁਤ ਵੱਡਾ ਅਲਮੀਆ ਹੈ ਕਿ ਅਸੀਂ ਉਹਨਾਂ ਨੂੰ ਹਿੱਸੇ ਤੋਂ ਦੂਰ ਰੱਖਦੇ ਹਾਂ। ਤੇ ਇਹਨਾਂ ਨੇ ਕਿਹਾ ਕਿ ਧੀਆਂ ਵੱਢ ਕੇ ਤੇ ਪੈਲੀ ਵਿੱਚ ਨੱਪੀਆਂ ਤੇ ਪੁੱਤਰਾਂ ਦੇ ਹਿੱਸੇ ਵੱਧ ਗਏ। ਪੱਲੇ ਬੰਨ ਲਾ ਤੂੰ ਮੱਤ ਮੇਰੀ ਪੁੱਤਰਾ, पल्ले बन ला तू मत मेरी पुत्रा, वे पल्ले मेरे होर कुछ ना, वे पल्ले मेरे होर कुछ ना। शेर देखना बोली के वे मैं तेरे पीछे जात वटाई, वे मैं तेरे पीछे जात वटाई, तू अख ना वटा सोने।
ਤੂੰ ਅੱਖ ਨਾ ਵਟਾ ਸੋਹਣਿਆ। ਤੁਸੀਂ ਬੋਲੀਆਂ ਵੀ ਸੁਣੀਆਂ, ਤੁਸੀਂ ਉਹਦੇ ਦੀਆਂ ਗਜ਼ਲਾਂ ਵੀ ਸੁਣੀਆਂ, ਉਹਨਾਂ ਬਾਰੇ ਗੱਲਬਾਤ ਵੀ ਸੁਣੀ ਤੇ ਆਪਣੇ ਕਮੈਂਟ ਰਾਹੀਂ ਮੈਨੂੰ ਦੱਸਿਆ ਜੇ ਕਿ ਤੁਹਾਨੂੰ ਇਹ ਗੱਲਬਾਤ ਕੈਸੀ ਲੱਗੀ। ਇਮਰਾਨ ਸਾਹਿਬ ਦੀ ਸ਼ਾਇਰੀ ਦੇ ਬਾਰੇ ਵੀ ਤੁਸੀਂ ਲਾਜ਼ਮੀ ਦੱਸਿਆ ਜੀ। ਇਸ ਪ੍ਰੋਗਰਾਮ ਨੂੰ ਸੁਣਨ ਤੋਂ ਬਾਅਦ ਇਸ ਵੀਡੀਓ ਨੂੰ ਅੱਗੇ ਸ਼ੇਅਰ ਲਾਜ਼ਮੀ ਕਰਨਾ। ਤੇ ਅਗਲੇ ਪ੍ਰੋਗਰਾਮ ਤੱਕ ਦਿਓ ਸਾਨੂੰ ਇਜਾਜ਼ਤਾਂ। ਇਨਸ਼ਾਅੱਲਾ ਮਿਲਾਂਗੇ ਅਗਲੇ ਪ੍ਰੋਗਰਾਮ ਕਿਸੇ ਹੋਰ ਸੱਜਣ ਦੇ ਬਾਰੇ ਗੱਲਬਾਤ ਲੈ ਕੇ। ਆਪਣਾ ਬਹੁਤ ਸਾਰਾ ਖਿਆਲ ਰੱਖਿਆ ਜੀ। ਰੱਬ ਸੁਣਨ ਦੇ ਹਵਾਲੇ, ਰੱਬ ਰਾਖਾ।